ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਜਦੋਂ मैं ना अपनी ज़ुबान ਦੇ ਵਿੱਚ तलीम दईए तो भरा का कमेंट आया है तजम्मल भाई क्या करें ज़िंदगी तो गुजारनी है ना, हर कोई जर्मीनिया या यूके आने का वसाइल नहीं है। तो मैं भी यही कहना वा कि 25 करोड़ लोगों को यूके या जर्मनी या कैनेडा या आस्ट्रेलिया जाने के वसाइल नहीं है। तो जो लोगों को वसाइल ही नहीं है तो ना इन्हों को इन्नी जगह है कि इन्होंने तुहानू सारिਆਂ ਨੂੰ रखना है। ਤੇ ਉਹਦਾ ਇੱਕੋ ਹੀ ਤਰੀਕਾ ਏ ਕਿ ਆਪਣੇ ਲੋਕਾਂ ਨੂੰ ਆਪਣੀ ਜ਼ੁਬਾਨ ਦੇ ਵਿੱਚ ਇਲਮ ਔਰ ਹੁਨਰ ਸਿਖਾਓ, ਆਪਣੇ ਕਿਸਾਨਾਂ ਨੂੰ ਇਸ ਕਾਬਲ ਬਣਾਓ। ਇਹ ਵੇਖੋ ਇਹ ਜਿਹੜੇ ਨੇ ਨਾ ਇਹ ਉਹਨਾਂ ਦੇ ਖੇਤ ਨੇ, ਇਹ ਵਿੱਚ ਉਹ ਬਣੇ ਨੇ ਘਰ, 2-4 ਤੇ ਆਲੇ ਦੁਆਲੇ ਖੇਤ ਨੇ ਤੇ ਨਾਲ ਦਰਖਤ ਨੇ। ਉਹਨਾਂ ਨੇ ਪਹਾੜਾਂ ਨੂੰ ਪੱਧਰਾ ਕਰਕੇ ਇਹ ਵੇਖੋ ਇਹ ਵੀ ਖੇਤ ਨੇ, ਠੀਕ ਹੈ। ਪਹਾੜ ਜਿਹੜੇ ਨੇ ਨਾ ਛੋਟੀ ਮਸ਼ੀਨਰੀ, ਮੈਂ ਇੱਥੇ ਛੋਟੀਆਂ ਕਰੇਨਾ ਹਰ ਕਿਸਾਨ ਦੀ ਪਹੁੰਚ ਦੇ ਵਿੱਚ ਨੇ। ਪਾਕਿਸਤਾਨ 'ਚ ਕਿਸਾਨ ਤਰਸ ਚੱਲਾ ਕਿ ਉਹਨੂੰ ਟਰੈਕਟਰ ਦੇ ਦਿਓ, ਉਹਨੂੰ ਕੋਈ ਚੀਜ਼। ਮਿਹਨਤੀ ਹੈ ਪਾਕਿਸਤਾਨ ਦੇ ਲੋਕਾਂ ਨੂੰ ਆਂਦੇ ਨੇ ਇਹ ਮਿਹਨਤੀ ਨਹੀਂ ਭਾਈ, ਮਿਹਨਤੀ ਨੇ। ਇਹ ਵੇਖੋ ਦਰਖਤ ਨੇ। ਅੱਛਾ ਇਹ ਉਤਲਾ ਪਹਾੜ ਵੇਖੋ ਜ਼ਰਾ, ਇਹ ਫੁੱਲ ਉੱਤੇ ਪਹਾੜ ਨੇ। ਇਹ ਜਿਹੜੇ ਵਿੱਚ ਤੁਹਾਨੂੰ ਸਬਜ਼ਾਜ਼ਾਰ ਨਜ਼ਰ ਆ ਰਹੇ ਨੇ ਨਾ, ਇਹ ਉਹ ਜ਼ਮੀਨਾਂ ਨੇ ਜਿਹੜੀ ਪਹਾੜਾਂ ਦੇ ਉੱਤੇ ਚੜ੍ਹ ਕੇ ਉਹਨਾਂ ਨੇ ਪੱਧਰੀਆਂ ਕੀਤੀਆਂ ਨੇ ਤੇ ਉਹਨਾਂ ਕੋਲ ਛੋਟੀਆਂ ਕਰੇਨਾਂ ਨੇ। ਇਹ ਵੇਖੋ ਇਹ ਵੀ ਉੱਚਾ ਪਹਾੜ ਹੈ। ਜਿੱਥੇ ਤੇ ਦਰਖਤ ਲੱਗੇ ਨੇ ਤੇ ਜਿੱਥੇ ਜ਼ਮੀਨ ਹੈ ਉਹਨਾਂ ਨੇ ਸਬਜ਼ ਕੀਤੀ ਹੈ। ਛੋਟੀ ਮਸ਼ੀਨਰੀ ਹੈ ਉਹਨਾਂ ਕੋਲ, ਛੋਟੀਆਂ ਕਰੇਨਾਂ ਨੇ, ਛੋਟੇ ਟਰੈਕਟਰ ਨੇ, ਛੋਟੀਆਂ ਹਰ ਸ਼ੈ ਵੇ, ਸਸਤੀ ਮਿਲਦੀ ਹੈ, ਕਿਸ਼ਤਾਂ ਤੇ ਮਿਲਦੀ ਹੈ, ਸੂਦ ਨਾ ਹੋਣ ਦੇ ਬਰਾਬਰ ਹੈ। ਪਾਕਿਸਤਾਨ 'ਚ ਸੂਦ ਜ਼ਿਆਦਾ। ਪਾਕਿਸਤਾਨ ਦੇ ਵਿੱਚ ਸਾਡੇ ਕਿਸਾਨ ਨੂੰ ਮਾਰਿਆ ਜਾ ਰਿਹਾ ਤੇ ਇੰਜ ਦਾ ਸੋਹਣਾ ਪਾਕਿਸਤਾਨ ਕਿਵੇਂ? ਸਾਡੇ ਪਹਾੜੀ ਇਹ ਛੋਟੇ ਪਹਾੜ ਨੇ, ਸਾਡੇ ਉਹ ਪਠਾਨ ਵਿਚਾਰੇ ਰੋ ਮਰ ਚੱਲੇ ਨੇ ਕਿ ਅਸੀਂ ਗਰੀਬ ਹਾਂ, ਪੰਜਾਬੀ ਸਾਨੂੰ ਲੁੱਟ ਕੇ ਖਾ ਗਏ। ਉਹਨਾਂ ਦੇ ਏਡੇ ਸੋਹਣੇ ਪਹਾੜ ਨੇ, ਉਹਨਾਂ ਦੇ ਪਹਾੜਾਂ ਦੇ ਵਿੱਚ ਇੰਜ ਦੇ ਘਰ ਬਣਾਏ ਹੋਣ, ਇੰਜ ਦੀ ਸਾਰੀ ਦੁਨੀਆ ਤੁਹਾਡੇ ਮੁਲਕ ਨੂੰ ਆ ਕੇ ਵੇਖਣ ਨੂੰ ਪਾਗਲ ਹੋ ਜੇ। ਤੁਹਾਡੇ ਮੁਲਕ ਨੂੰ ਵੇਖਣ ਨੂੰ ਆ ਕੇ ਦੁਨੀਆ ਪਾਗਲ ਹੋ ਜੇ। ਤੁਸੀਂ ਸਿਰਫ ਕੀ ਕਰਨਾ ਹੈ ਕਿ ਆਪਣੇ ਕਿਸਾਨ ਨੂੰ ਜਦੀਦ ਮਸ਼ੀਨਰੀ ਦੇਣੀ ਹੈ, ਸਸਤੀ ਮਸ਼ੀਨਰੀ ਦੇਣੀ ਹੈ, ਠੀਕ ਹੈ। ਆਪਣੇ ਹੁਨਰਮੰਦ ਨੂੰ ਹੁਨਰਮੰਦ ਬਣਾਉਣਾ ਉਹਦੀ ਜ਼ੁਬਾਨ 'ਚ। ਤੁਸੀਂ ਨਾ ਹੁਨਰ ਸਿਖਾ ਰਹੇ ਹੋ, ਨਾ ਇਲਮ ਸਿਖਾ ਰਹੇ ਹੋ, ਨਾ ਤਹਿਕੀਕ ਸਿਖਾ ਰਹੇ ਹੋ, ਤੇ ਫਿਰ ਪੁੱਛ ਰਹੇ ਹੋ ਤਜਮਲ ਭਾਈ ਕੀ ਕਰੀਏ। ਤਜਮਲ ਭਾਈ ਇਹੀ ਰੋ ਰਹੇ ਨੇ ਕਿ ਆਪਣੀ ਜ਼ੁਬਾਨ ਦੇ ਵਿੱਚ ਪੜ੍ਹਾ ਕੇ ਕੌਮ ਨੂੰ ਤੇਜ਼ੀ ਦੇ ਨਾਲ, ਜਿੰਜ ਚੀਨ 20-30 ਸਾਲਾਂ ਦੇ ਵਿੱਚ ਤਰੱਕੀ ਕਰ ਗਿਆ ਨਾ, 2000 ਦਾ ਚੀਨ ਵੇਖ ਲਓ ਤੇ 2025 ਦਾ ਵੇਖ ਲਓ, ਜ਼ਮੀਨ ਤੇ ਅਸਮਾਨ ਦਾ ਫਰਕ ਹੈ, ਜ਼ਮੀਨ ਅਸਮਾਨ ਦਾ। ਪਾਕਿਸਤਾਨ ਵੀ ਇੰਝ ਤੇਜ਼ੀ ਨਾਲ ਤਰੱਕੀ ਕਰ ਸਕਦਾ ਹੈ ਆਪਣੇ ਨੌਜਵਾਨਾਂ ਨੂੰ ਇਲਮ ਔਰ ਹੁਨਰ ਸਿਖਾ ਕੇ। ਜੇ ਨਹੀਂ ਸਿਖਾਓਗੇ ਤਾਂ ਤਜਮਲ ਭਾਈ ਤੇ ਪਿੱਟ ਹੀ ਰਹੇ ਨੇ। ਤੇ ਅੱਲਾ ਕਰੇ ਬਾਕੀ ਲੋਕ ਵੀ ਰਲ ਕੇ ਪਿੱਟਣ ਕੇ ਭਾਈ ਇਹ ਕਿਉਂ ਸਾਡੇ ਬੱਚਿਆਂ ਦੀ ਜ਼ਿੰਦਗੀ ਜ਼ਾਇਆ ਕਰ ਰਹੇ ਹੋ। ਕੋਈ ਨਹੀਂ ਰੋ ਰਿਹਾ ਕਿ ਤਲੀਮ ਅਸਲ ਮਸਲਾ ਹੈ ਭਾਈ। ਚੰਦ ਬੱਚਿਆਂ ਨੂੰ ਤੁਸੀਂ ਤਲੀਮ ਦੇ ਰਹੇ ਹੋ ਜਿਹੜੇ ਅੰਗਰੇਜ਼ੀ ਡਿੱਗੇ ਮੂੰਹ ਕਰਕੇ ਬੋਲ ਰਹੇ ਨੇ, ਉਹਨਾਂ ਵਾਸਤੇ ਯੂਰਪ ਅਮਰੀਕਾ ਆਉਣਾ ਕੋਈ ਗੱਲ ਨਹੀਂ। ਇਹ ਜਿਹੜੇ ਅੰਗਰੇਜ਼ੀ ਤੁਹਾਡੀ ਅਸ਼ਰਾਫੀਆ ਦੇ ਬੱਚੇ ਲਾਹੌਰ ਗ੍ਰਾਮਰ, ਕਰਾਚੀ ਗ੍ਰਾਮਰ ਇੱਥੇ ਪੜ੍ਹ ਰਹੇ ਨੇ, ਇਹ ਤੇ ਇੱਥੇ ਆ ਕੇ ਯਸ਼ੀਆਂ ਕਰ ਰਹੇ ਨੇ। ਪਾਕਿਸਤਾਨ ਦਾ ਆਮ ਬੰਦਾ ਗਰੀਬ ਤਰਸ ਚੱਲਾ ਕਿ ਉਹ ਕਿਧਰੇ ਜਹਾਜ਼ ਤੇ ਬਹਿ ਕੇ ਇਹਨਾਂ ਇਲਾਕਿਆਂ 'ਚ ਆਈਏ, ਉਹ ਨਹੀਂ ਆ ਸਕਦਾ ਤੇ ਆ ਵੀ ਨਹੀਂ ਸਕਣਾ। ਇਹ ਸਾਡੇ ਤੋਂ ਤੰਗ ਆ ਗਏ ਨੇ, ਆਂਦੇ ਨੇ ਭਾਈ ਵਾਪਸ ਜਾਓ, ਤੁਸੀਂ ਸਾਰੇ ਇੱਧਰ ਨੂੰ ਟੁਰ ਪਏ ਹੋ। ਤੇ ਬਿਹਤਰ ਇਹ ਵੇ ਕਿ ਇਸ ਤੋਂ ਪਹਿਲਾਂ ਕਿ ਸਾਨੂੰ ਠੁੱਡੇ ਮਾਰ ਕੇ ਕੱਢਣ, ਤੁਸੀਂ ਆਪਣੀ ਜ਼ੁਬਾਨ ਦੇ ਵਿੱਚ ਪੜ੍ਹਾ ਕੇ ਆਪਣੇ ਡਾਕਟਰ, ਇੰਜੀਨੀਅਰ, ਆਪਣੇ IT ਸਪੈਸ਼ਲਿਸਟ ਨੂੰ ਪਾਕਿਸਤਾਨ 'ਚ ਰੋਕੋ, ਪਾਕਿਸਤਾਨ ਨੂੰ ਬਿਹਤਰ ਕਰੋ। ਜਿੰਨੀ ਦੇਰ ਅੰਗਰੇਜ਼ੀ 'ਚ ਪੜ੍ਹਾਓਗੇ ਤੁਹਾਡੇ ਡਾਕਟਰ, ਇੰਜੀਨੀਅਰ ਕੋਈ ਨਹੀਂ ਪਾਕਿਸਤਾਨ 'ਚ ਟਿਕੇਗਾ, ਕੋਈ ਹੁਨਰਮੰਦ ਪਾਕਿਸਤਾਨ 'ਚ ਨਹੀਂ ਖਲੋਏਗਾ। ਤੇ ਇੱਕੋ ਹੀ ਤਰੀਕਾ ਆਪਣੀਆਂ ਜ਼ੁਬਾਨਾਂ 'ਚ ਪੜ੍ਹਾਓ, ਆਪਣੀ ਕੌਮ ਨੂੰ, ਆਪਣੇ ਇਨਸਾਨਾਂ ਨੂੰ ਇੱਜ਼ਤ ਦਿਓ।